50 ਤੋਂ ਵੱਧ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਤੇ 30 ਤੋਂ ਵੱਧ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਇਸ ਖਾਲਿਸਤਾਨ ਕਾਰ ਰੈਲੀ ਦੀ ਸਪੋਰਟ ਕਰ ਰਹੀਆਂ ਨੇ। ਤੇ ਇਹ ਜਿਹੜੀ ਰੈਫਰੈਂਡਮ ਰੈਲੀ ਹੋ ਰਹੀ ਆ ਖਾਲਿਸਤਾਨ ਦੀ ਸਵੇਰ ਤੋਂ ਸ਼ੁਰੂ ਹੋਈ ਆ। ਬੇਕਰਸਫੀਲਡ ਗੁਰੂ ਘਰ ਵੱਖ-ਵੱਖ ਜਿਹੜੇ ਗੁਰੂ ਘਰ ਆ ਉਹਨਾਂ ਤੋਂ ਸ਼ੁਰੂ ਹੋ ਕੇ ਫਰਿਜ਼ਨੋ ਤੋਂ ਹੁਣ ਆਪਾਂ ਤੁਹਾਡੇ ਨਾਲ ਸਟਾਕਟਨ ਗੁਰਦੁਆਰਾ ਸਾਹਿਬ ਖੜੇ ਆ। ਇਹ ਜਿਹੜਾ ਸਟਾਕਟਨ ਗੁਰਦੁਆਰਾ ਸਾਹਿਬ ਆ ਮੇਰੇ ਖਿਆਲ ਨਾਲ ਇੱਕੋ ਹੀ ਗੁਰੂ ਘਰ ਆ ਪੂਰੇ ਵਰਲਡ ਦੇ ਵਿੱਚ ਜਿੱਥੇ ਖਾਲਿਸਤਾਨ ਦਾ ਜਿਹੜਾ ਝੰਡਾ ਆ ਉਹ ਵੀ ਬਿਲਕੁਲ ਲਹਿਰਾਇਆ ਗਿਆ ਹੈ। ਸੈਕਰਾਮੈਂਟੋ ਤੋਂ ਜੂਬਾ ਸਿਟੀ ਤੋਂ ਮਤਲਬ ਆਲ ਓਵਰ ਦਾ ਕੈਲੀਫੋਰਨੀਆ ਈਵਨ ਸਾਡੇ ਕੋਲ ਸਿੰਘ ਮੈਂ ਹੈਰਾਨ ਹੋਇਆ ਉਹ ਕੈਨੇਡਾ ਬਾਰਡਰ ਤੋਂ ਆਏ ਆ। ਅੱਛਾ ਵਾਹ ਜੀ। ਉਹ 7 ਗੱਡੀ ਲੈ ਕੇ ਆਏ ਆ ਵਾਸ਼ਿੰਗਟਨ ਤੋਂ। ਅੱਛਾ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਇਸ ਵੇਲੇ ਪਹੁੰਚ ਚੁੱਕੀ ਹੈ ਸਟਾਕਟਨ ਗੁਰਦੁਆਰਾ ਸਾਹਿਬ ਦੇ ਵਿੱਚ, ਜਿੱਥੇ ਖਾਲਿਸਤਾਨ ਕਾਰ ਰੈਲੀ ਦੇ ਜਿੰਨੇ ਵੀ ਪ੍ਰੋਗਰਾਮ ਨੇ ਵੱਖ-ਵੱਖ ਥਾਵਾਂ ਤੋਂ ਗੁਰਦੁਆਰਾ ਸਾਹਿਬਾਨ ਤੋਂ ਜਿਹੜੀ ਸੰਗਤ ਆ ਪਹੁੰਚ ਰਹੀ ਹੈ ਤੇ ਇੱਥੋਂ ਪੜਾਅ ਜਿਹੜਾ ਅਗਲਾ ਸ਼ੁਰੂ ਹੋਣਾ ਹੈ ਸੈਕਰਾਮੈਂਟੋ ਕੈਪੀਟਲ ਹਿੱਲ ਦਾ। 50 ਤੋਂ ਵੱਧ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਤੇ 30 ਤੋਂ ਵੱਧ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਇਸ ਖਾਲਿਸਤਾਨ ਕਾਰ ਰੈਲੀ ਦੀ ਸਪੋਰਟ ਕਰ ਰਹੀਆਂ ਨੇ। ਇਹਨੂੰ ਸਫਲ ਬਣਾਉਣ ਦੇ ਲਈ ਲਗਾਤਾਰ ਯਤਨਸ਼ੀਲ ਨੇ। ਪਿਛਲੇ ਕਈ ਹਫ਼ਤਿਆਂ ਤੋਂ ਆਪਾਂ ਦੇਖਿਆ ਕਿ ਪੰਜਾਬੀ ਰੇਡੀਓ ਐਸੇ ਤੇ ਵੀ ਇਹਦੇ ਬਾਰੇ ਜਿਹੜੀ ਗੱਲਬਾਤ ਆ ਉਹ ਹੋ ਰਹੀ ਹੈ ਲਗਾਤਾਰ। ਤੇ ਆਪਾਂ ਇੱਥੇ ਖੜੇ ਆ ਸਟਾਕਟਨ ਗੁਰਦੁਆਰਾ ਸਾਹਿਬ ਦੇ ਵਿੱਚ, ਜਿੱਥੇ ਇਹ ਗੁਰਦੁਆਰਾ ਜਿਹੜਾ ਉਹ ਗਦਰੀ ਬਾਬਿਆਂ ਦੀ ਸਾਨੂੰ ਯਾਦ ਦਿਵਾਉਂਦਾ। ਇਤਿਹਾਸਕ ਗੁਰਦੁਆਰਾ, ਇਤਿਹਾਸ ਬਹੁਤ ਵੱਡਾ ਇਹਦੇ ਨਾਲ ਜੁੜਿਆ ਹੋਇਆ ਇਸ ਗੁਰਦੁਆਰਾ ਸਾਹਿਬ ਦੇ ਨਾਲ, ਤੇ ਤਕਰੀਬਨ 1 ਸਦੀ ਤੋਂ ਵੱਧ ਦਾ ਜਿਹੜਾ ਇਤਿਹਾਸ ਆ ਉਹ ਇਸ ਗੁਰਦੁਆਰਾ ਸਾਹਿਬ ਦੇ ਨਾਲ ਜੁੜਿਆ ਹੋਇਆ। ਮੇਰੇ ਨਾਲ ਨੇ ਹਰਜੋਤ ਸਿੰਘ ਖਾਲਸਾ ਜੀ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਇਸ ਖਾਲਿਸਤਾਨ ਕਾਰ ਰੈਲੀ ਨੂੰ ਤੇ ਵੱਖ-ਵੱਖ ਥਾਵਾਂ ਤੋਂ ਜਿਹੜੀ ਸੰਗਤ ਆ ਉਹ ਇੱਥੇ ਲਗਾਤਾਰ ਪਹੁੰਚ ਰਹੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਅੱਜ ਜਿਹੜੇ ਸ਼ਹੀਦ ਆ, ਸ਼ਹੀਦ ਭਾਈ ਸਤਵੰਤ ਸਿੰਘ ਤੇ ਸ਼ਹੀਦ ਭਾਈ ਕੇਰ ਸਿੰਘ, ਉਹਨਾਂ ਦੀ ਸ਼ਹਾਦਤ ਆ। ਅੱਜ ਉਹਨਾਂ ਨੂੰ ਫਾਂਸੀ ਦੇ ਚਾੜਿਆ ਗਿਆ ਸੀ ਉੱਥੇ ਦੀ ਸਰਕਾਰ ਵੱਲੋਂ। ਉਹ ਸ਼ਹੀਦ ਜਿਨ੍ਹਾਂ ਨੇ ਸਿੱਖਾਂ ਦੀ ਜਿਹੜੀ ਪੱਗ ਆ ਉਹ ਦੁਆ ਰੱਖੀ, ਫਿਰ ਸਿਰ ਦੇ ਉੱਤੇ ਰੱਖੀ ਸੀ। ਸੋ ਆਪਾਂ ਸ਼ਹੀਦਾਂ ਨੂੰ ਯਾਦ ਕਰਨਾ ਆ। ਤੇ ਉਸ ਤੋਂ ਬਿਨਾਂ ਹੋਰ ਜਿੰਨੇ ਵੀ ਸਾਡੇ ਸ਼ਹੀਦ ਹੋਏ ਆ ਉਹਨਾਂ ਸਾਰਿਆਂ ਨੂੰ ਆਪਾਂ ਯਾਦ ਕਰ ਰਹੇ ਆ ਉਸੇ ਸੰਬੰਧ ਦੇ ਵਿੱਚ। ਤੇ ਇਹ ਜਿਹੜੀ ਰੈਫਰੈਂਡਮ ਰੈਲੀ ਹੋ ਰਹੀ ਆ ਖਾਲਿਸਤਾਨ ਦੀ ਸਵੇਰ ਤੋਂ ਸ਼ੁਰੂ ਹੋਈ ਆ। ਬੇਕਰਸਫੀਲਡ ਗੁਰੂ ਘਰ ਵੱਖ-ਵੱਖ ਜਿਹੜੇ ਗੁਰੂ ਘਰ ਆ ਉਹਨਾਂ ਤੋਂ ਸ਼ੁਰੂ ਹੋ ਕੇ ਫਰਿਜ਼ਨੋ ਤੋਂ ਹੁਣ ਆਪਾਂ ਤੁਹਾਡੇ ਨਾਲ ਸਟਾਕਟਨ ਗੁਰਦੁਆਰਾ ਸਾਹਿਬ ਖੜੇ ਆ। ਇਹ ਤੋਂ ਬਾਅਦ ਫਿਰ ਇਹ ਰੈਲੀ ਜਿਹੜੀ ਆ ਆਪ ਸਾਡੀ ਜਿਹੜੀ ਕੈਪੀਟਲ ਆ ਕੈਲੀਫੋਰਨੀਆ ਦੀ ਸੈਕਰਾਮੈਂਟੋ ਉੱਥੋਂ ਜਾਏਗੀ। ਤੇ ਆਪਾਂ ਤੁਹਾਨੂੰ ਲਾਈਵ ਬਾਰ-ਬਾਰ ਸਾਰੀ ਜਿਹੜੀ ਕਵਰੇਜ ਆ ਉਹ ਜ਼ਰੂਰ ਦਿਖਾਵਾਂਗੇ। ਜਿਹੜੇ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਜਿੰਨੀਆਂ ਸੰਗਤਾਂ ਪਹੁੰਚ ਸਕਦੀਆਂ ਵੱਧ ਤੋਂ ਵੱਧ ਪਹੁੰਚੋ, ਤੇ ਜਿਹੜੇ ਨਹੀਂ ਪਹੁੰਚ ਸਕਦੇ ਹੈਗੇ ਉਹ ਘਰਾਂ 'ਚ ਬੈਠ ਕੇ ਜ਼ਰੂਰ ਤੁਸੀਂ ਇਹਦੇ ਜਿਹੜੇ ਸਾਰੇ ਦਰਸ਼ਨ ਕਰ ਸਕਦੇ ਹੋ। ਸਾਰੇ ਸਰੋਤਿਆਂ ਨੂੰ ਪਤਾ ਹੋਊਗਾ ਵੀ ਸਟਾਕਟਨ ਗੁਰਦੁਆਰਾ ਸਾਹਿਬ ਹਿਸਟੋਰੀਕਲ ਗੁਰਦੁਆਰਾ ਸਾਹਿਬ ਆ। 100 ਸਾਲ ਤੋਂ ਜ਼ਿਆਦਾ ਹੋ ਗਏ ਇਸ ਗੁਰਦੁਆਰਾ ਸਾਹਿਬ ਨੂੰ ਬਣੇ ਹੋਏ ਨੂੰ। ਤੇ ਇੱਥੋਂ ਹੀ ਗਦਰੀ ਬਾਬਿਆਂ ਨੇ ਜਿਹੜੀ ਮੁਹਿੰਮ ਆ ਉਹ ਸ਼ੁਰੂ ਕੀਤੀ ਸੀ ਭਾਰਤ ਨੂੰ ਗੋਰਿਆਂ ਤੋਂ ਆਜ਼ਾਦ ਕਰਾਉਣ ਦੀ। ਸੋ ਬਹੁਤ ਵਾਰ ਆਪਣੇ ਵੀ ਭੈਣ ਭਰਾ ਕਈ ਕਹਿ ਦਿੰਦੇ ਵੀ ਬਾਹਰ ਬੈਠੇ ਰੌਲਾ ਪਾਈ ਜਾਂਦੇ ਆ, ਉਹ ਉਹਨਾਂ ਨੂੰ ਗਦਰੀ ਬਾਬਿਆਂ ਨੂੰ ਯਾਦ ਰੱਖਣਾ ਚਾਹੀਦਾ। ਤੇ ਜਿਹੜਾ ਸਟਾਕਟਨ ਗੁਰਦੁਆਰਾ ਸਾਹਿਬ ਆ ਮੇਰੇ ਖਿਆਲ ਨਾਲ ਇੱਕੋ ਹੀ ਗੁਰੂ ਘਰ ਆ ਪੂਰੇ ਵਰਲਡ ਦੇ ਵਿੱਚ ਜਿੱਥੇ ਖਾਲਿਸਤਾਨ ਦਾ ਜਿਹੜਾ ਝੰਡਾ ਆ ਉਹ ਵੀ ਬਿਲਕੁਲ ਲਹਿਰਾਇਆ ਗਿਆ ਹੈਗਾ। ਹਾਲਾਂਕਿ ਇਹਦੇ ਤੇ ਇਤਰਾਜ਼ ਵੀ ਕਈ ਵਾਰੀ ਹੋਇਆ ਹੈ ਜੀ, ਪਰ ਫਿਰ ਵੀ ਲੱਗਿਆ ਹੋਇਆ ਝੂਠ ਹੈ, ਆਪਾਂ ਦੇਖਿਆ ਨਾ। ਜੀ। ਸੋ ਬਿਲਕੁਲ ਪੰਜਾਬੀ ਰੇਡੀਓ ਐਸੇ ਤੇ ਤੁਸੀਂ ਲਾਈਵ ਵੀ ਦੇਖੋਗੇ। ਤੇ ਜਿਵੇਂ ਪੰਜਾਬੀ ਰੇਡੀਓ ਐਸੇ ਤੇ ਪਹਿਲਾਂ ਵੀ ਪ੍ਰੋਗਰਾਮਾਂ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀਗਾ ਹਰਜੋਤ ਸਿੰਘ ਜੀ ਕਿ ਵੱਖ-ਵੱਖ ਥਾਵਾਂ ਤੋਂ ਜਿਹੜੇ ਵੱਖ-ਵੱਖ ਪੜਾਵਾਂ ਦੇ ਤਹਿਤ ਸੈਕਰਾਮੈਂਟੋ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ 11 ਵਜੇ ਦਾ ਟਾਈਮ ਰੱਖਿਆ ਹੋਇਆ। 11 ਵਜੇ ਜਿੱਥੋਂ ਵੀ ਬੇ ਏਰੀਏ ਤੋਂ ਸੰਗਤਾਂ ਚਾਹੇ ਕਿਤੋਂ ਵੀ ਆ ਰਹੀਆਂ ਨੇ, ਜਿਵੇਂ ਬੇਕਰਸਫੀਲਡ ਦਾ ਤੁਸੀਂ ਜ਼ਿਕਰ ਕੀਤਾ, ਉਹਨਾਂ ਸਾਰਿਆਂ ਨੇ ਇੱਥੇ ਪਹੁੰਚਣਾ 11 ਵਜੇ। ਤੇ 11 ਵਜੇ ਤੋਂ ਬਾਅਦ ਸਪੀਚਾਂ ਹੋਣਗੀਆਂ ਜੀ, ਤੇ ਉਸ ਤੋਂ ਬਾਅਦ ਅਗਲੇ ਜਿਹੜੇ ਪੜਾਅ ਨੇ ਉਹ ਸ਼ੁਰੂ ਹੋਣਗੇ ਸੈਕਰਾਮੈਂਟੋ ਕੈਪੀਟਲ ਹਿੱਲ ਦੇ ਲਈ। ਜੀ ਸੋ ਕੱਲ ਸਾਨੂੰ ਜਿਹੜੇ ਸੇਵਾਦਾਰ ਆ ਇਸ ਰੈਲੀ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਵੀ ਸਟਾਕਟਨ ਗੁਰਦੁਆਰਾ ਸਾਹਿਬ ਤੋਂ ਜੋ ਆ ਚਾਰਟਰ ਐਵਨਿਊ ਲੈ ਕੇ ਤੇ ਅੱਗੇ 5 ਦੀ ਥਰੂ ਜਾਣਾ ਆ। ਸੋ ਇਹ ਬਹੁਤ ਸਾਰੇ ਕਿਉਂਕਿ 99 ਹਾਈਵੇ ਜਿਹੜਾ ਉਹ ਦੇਖ ਲੈਂਦੇ ਆ ਵੀ ਕਿਉਂਕਿ ਸਾਰੇ ਜਿੱਦਾਂ ਵੱਡੇ ਜਿਹੜੇ ਸ਼ਹਿਰ ਆ 99 ਤੇ ਆ। ਸੋ ਹਾਈਵੇ 5 ਤੇ ਜਾਣਾ ਹੈਗਾ ਆ ਸੈਕਰਾਮੈਂਟੋ ਜਿਹੜੀ ਕੈਪੀਟਲ ਹੈਗੀ ਆ। ਸੋ ਇਹ ਸਾਰੇ ਜਣੇ ਧਿਆਨ ਰੱਖਿਓ ਜੇ ਕੋਈ ਰਸਤੇ 'ਚੋਂ ਵੀ ਕਿਸੇ ਨੇ ਜੁੜਨਾ ਹੋਇਆ। ਤੇ ਆਪਾਂ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਜਾਵਾਂਗੇ, ਉੱਥੇ ਜੋ ਵੀ ਵਿਚਾਰ ਹੋਊਗੇ ਬੁਲਾਰਿਆਂ ਦੇ ਉਹ ਤੁਹਾਨੂੰ ਆਪਾਂ ਜ਼ਰੂਰ ਲਾਈਵ ਦਿਖਾਵਾਂਗੇ। ਤੇ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਆ, ਸਾਡੇ ਕੈਮਰਾਮੈਨ ਦਿਖਾ ਸਕਦੇ ਆ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਕਾਰਾਂ ਇਕੱਠੀਆਂ ਹੋਈਆਂ, ਸਾਰਿਆਂ ਦੇ ਉੱਤੇ ਜਿਹੜੇ ਆ ਉਹਨਾਂ ਨੇ ਝੰਡੇ ਲਾਏ ਹੋਏ ਹੈਗੇ ਆ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਆ। ਹਾਲਾਂਕਿ ਠੰਡ ਬਹੁਤ ਹੈਗੀ ਆ ਪਰ ਉਤਸ਼ਾਹ ਬਹੁਤ ਆ ਸੰਗਤਾਂ 'ਚ। ਠੰਡ ਦੇ ਮੱਦੇਨਜ਼ਰ ਤੁਹਾਨੂੰ ਸਾਰਿਆਂ ਨੂੰ ਸੁਝਾਇਆ ਕਿ ਤੁਸੀਂ ਆਪਣੇ ਜਿਹੜੇ ਕੱਪੜੇ ਹੈਗਾ ਉਹ ਉਸ ਤਰ੍ਹਾਂ ਦੇ ਪਾ ਕੇ ਆਉਣੇ ਆ, ਠੰਡ ਰੋਕਣ ਵਾਲੇ ਪਾਉਣੇ ਆ। ਤੇ ਹਰਜੋਤ ਸਿੰਘ ਜੀ ਆਪਾਂ ਥੋੜਾ ਜਿਹਾ ਹਾਲ ਜਿਹੜਾ ਉਹ ਦੱਸ ਦਈਏ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਇੱਕ ਵਾਰੀ ਅਸੀਂ ਜਿਹੜਾ ਉਹ ਸੰਗਤਾਂ ਨੂੰ ਦਿਖਾ ਦਈਏ ਗੁਰਦੁਆਰਾ ਸਟਰੀਟ ਜਿਹੜੀ ਆ, ਮੈਂ ਜ਼ਰੂਰ ਆਪਣੇ ਵੀਰ ਨੂੰ ਕਹੂੰਗਾ ਕਿ ਉਹ ਤੁਸੀਂ ਦਿਖਾ ਦਿਓ। ਪੰਜਾਬੀ ਦੇ ਵਿੱਚ ਲਿਖੀ ਹੋਈ ਆ, ਮਾਣ ਵਾਲੀ ਗੱਲ ਆ ਕਿ ਸਾਡੇ ਪੰਜਾਬੀਆਂ ਲਈ ਇਹ ਜਿਹੜਾ ਗੁਰਦੁਆਰਾ ਸਟਰੀਟ ਲਿਖੀ ਹੋਈ ਆ।
ਤੇ ਜਿਵੇਂ ਹਰਜੋਤ ਸਿੰਘ ਖਾਲਸਾ ਜੀ ਨੇ ਜ਼ਿਕਰ ਕੀਤਾ ਸੀ ਝੰਡੇ ਦਾ, ਖਾਲਿਸਤਾਨ ਦਾ ਝੰਡਾ ਵੀ ਤੁਸੀਂ ਉਹ ਸਾਹਮਣੇ ਜਿਹੜਾ ਉਹ ਮੇਰਾ ਜਿਹੜਾ ਵੀਰ ਆ ਕੈਮਰੇ ਤੇ ਇਹਦੇ ਨਾਲ ਆਪਾਂ ਜਿਹੜਾ ਜ਼ਿਕਰ ਕੀਤਾ ਸੀਗਾ ਇਤਿਹਾਸ ਦਾ, ਤਾਂ 1910 ਦੇ ਏੜ ਗੇੜ ਦੇ ਵਿੱਚ ਇਤਿਹਾਸ ਗਵਾਇਆ ਕਿ ਗਦਰੀ ਬਾਬਿਆਂ ਨੇ ਇੱਥੇ ਆ ਕੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਇੱਥੋਂ ਦੀ ਸੰਘਰਸ਼ਮਈ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਕੀਤਾ, ਉੱਥੇ ਉਹਨਾਂ ਨੇ ਹਿੰਦੁਸਤਾਨ ਦੀ ਆਜ਼ਾਦੀ, ਜੰਗੇ ਆਜ਼ਾਦੀ ਦੀ ਲੜਾਈ ਵੀ ਜਿਹੜੀ ਵਿੱਢੀ ਹੈ। ਤੇ ਉਦੋਂ ਉਹਨਾਂ ਨੇ $1 ਜੋੜ ਕੇ $2 ਜਿੰਨੀ ਵੀ ਕਿਸੇ 'ਚ ਸੀਗੀ ਉਹਨਾਂ ਸਮਿਆਂ ਦੇ ਵਿੱਚ 110-15 ਸਾਲ ਪਹਿਲਾਂ ਦੀਆਂ ਗੱਲਾਂ ਨੇ ਇਹ, ਉਦੋਂ ਉਹਨਾਂ ਨੇ ਆਪਣੀ ਜਿਹੜੀ ਕਿਰਤ ਕਮਾਈ ਸੀ, ਦਸਵੰਧ ਦਾ ਜਿਹੜਾ ਸਿੱਖ ਕੌਮ ਦੇ ਵਿੱਚ ਇੱਕ ਆਪਾਂ ਕਹਿ ਲਈਏ ਕਿ ਸਿਧਾਂਤ ਹੈ, ਉਹਦੇ ਮੁਤਾਬਕ ਫਿਰ ਇਹ ਜਿਹੜੇ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਆ ਇੱਥੇ ਉਹ ਆਉਂਦੇ ਨੇ ਤੇ ਇੱਥੇ ਉਹ ਆਪਣੀ ਜਿਹੜੀ ਆਜ਼ਾਦੀ ਦੀ ਲੜਾਈ ਆ ਉਹ ਸ਼ੁਰੂ ਕਰਦੇ ਨੇ। ਆਪਣੇ ਨਾਲ ਕੁਝ ਵੀਰਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪੰਜਾਬੀ ਰੇਡੀਓ USA ਦੇ ਉੱਤੇ, ਤੇ ਉਹਨਾਂ ਦੇ ਨਾਲ ਵੀ ਜੁੜ ਕੇ ਜਾਣਾਂਗੇ ਕਿ ਉਹ ਖਾਲਿਸਤਾਨ ਜਿਹੜੀ ਕਾਰ ਰੈਲੀ ਆ ਇਸ ਨੂੰ ਕਿਸ ਤਰੀਕੇ ਦੇ ਨਾਲ ਜਿਹੜੀ ਸਪੋਰਟ ਆ ਉਹ ਕਰ ਰਹੇ ਆ, ਤੇ ਕਿਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹਨਾਂ ਦੇ ਵੀਰਾਂ ਦੇ ਨਾਲ ਵੀ ਆਪਾਂ ਕਰਕੇ ਜੁੜਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ। ਬਹੁਤ ਬਹੁਤ ਧੰਨਵਾਦ ਆਪ ਜੀਆਂ ਦਾ, ਅੱਜ ਸਮਾਂ ਕੱਢਿਆ ਜੀ ਤੇ ਚੜ੍ਹਦੀ ਕਲਾ ਹੋ ਗਈ, ਮਤਲਬ ਮਾਰਨ ਨੇ ਕਿਰਪਾ ਕਰਤੀ ਆ, ਜੋਸ਼ੋ ਖੁਸ਼ ਨਾਲ ਸਾਰੇ ਨੌਜਵਾਨ ਲੱਗੇ ਆ। ਹਾਂਜੀ। ਤੇ ਤੁਹਾਨੂੰ ਕੱਲ ਹੀ ਬੇਨਤੀ ਕੀਤੀ ਸੰਗਤਾਂ ਨੂੰ ਵੀ ਇਹ ਸਤਿਗੁਰੂ ਦੀ ਕਲਾ ਹੀ ਵਰਤਣੀ ਅੱਜ, ਵੇਖੋ ਤੁਸੀਂ। ਜੀ ਬਿਲਕੁਲ। ਕਿੱਥੋਂ ਸੰਗਤ ਪਹੁੰਚ ਰਹੀ ਆ ਤੇ ਕੀ ਹੁਣ ਅਪਡੇਟ ਆ ਹੁਣ ਤੱਕ ਦੀ? ਸਿੰਘ ਚੱਲੇ ਆ ਗਿਆ ਬਿਕਸਫੀਲਡ ਤੋਂ, ਜੀ ਫਿਰ ਉਹ ਇਕੱਠੇ ਹੋਏ ਆਣ ਕੇ ਫ੍ਰਿਜ ਨੂੰ, ਜੀ ਤੇ ਉੱਥੋਂ ਫ੍ਰਿਜ ਨੂੰ ਤੋਂ ਚਾਲੇ ਪਏ ਪਹੁੰਚਣੀ ਵਾਲੇ ਆ। ਹਾਂਜੀ। ਉਧਰੋਂ ਫਰੀਮਾਉਂਟ ਤੋਂ ਸੰਗਤਾਂ ਆਪਣੇ ਕੋਲ ਕਾਫੀ ਪਹੁੰਚ ਗਈਆਂ, ਕਾਫੀ ਪਹੁੰਚ ਰਹੀਆਂ ਫਰੀਮਾਉਂਟ ਤੋਂ। ਜੀ ਇਦਾਂ ਸੈਕਰਾਮੈਂਟੋ ਤੋਂ, ਜੂਬਾ ਸਿਟੀ ਤੋਂ, ਮਤਲਬ 올 ਓਵਰ ਦਾ ਕੈਲੀਫੋਰਨੀਆ। ਈਵਨ ਸਾਡੇ ਕੋਲ ਸਿੰਘ ਮੈਂ ਹੈਰਾਨ ਹੋਇਆ, ਉਹ ਕੈਨੇਡਾ ਬਾਰਡਰ ਤੋਂ ਆਏ ਆ। ਅੱਛਾ, ਵਾਹ ਜੀ। ਉਹ 7 ਗੱਡੀ ਲੈ ਕੇ ਆਏ ਆ ਵਾਸ਼ਿੰਗਟਨ ਤੋਂ। ਅੱਛਾ ਜੀ। ਤੇ ਮਤਲਬ 올 ਓਵਰ ਹੀ ਜਿਹੜੇ ਆ ਸਿੰਘ ਸਾਰੇ ਪਹੁੰਚ ਰਹੇ ਆ। ਬਹੁਤ ਹੀ ਮਹਾਰਾਜ ਦੀ ਕਿਰਪਾ ਸਤਿਗੁਰਾਂ ਦੀ। ਜੀ। ਬੱਚਾ ਬੋਲ ਸਕਦਾ ਹਾਂ ਕਿਉਂ ਨਹੀਂ, ਬੋਲੋ ਪੁੱਤ। ਖਾਲਿਸਤਾਨ ਜਿੰਦਾਬਾਦ। ਹਾਂਜੀ। ਸੋ ਭਾਜੀ ਹੋਰ ਸਾਨੂੰ ਜ਼ਰੂਰ ਦੱਸੋ ਕਿ ਕਿਸ ਤਰ੍ਹਾਂ ਦੇ ਜਿਹੜੇ ਨੇ ਉਹ ਉਤਸ਼ਾਹ ਦੇਖਿਆ ਜਾ ਰਿਹਾ, ਕਿੰਨੇ ਜਿਵੇਂ ਤੁਸੀਂ ਕੈਨੇਡਾ ਦਾ ਜ਼ਿਕਰ ਕੀਤਾ, ਉੱਥੋਂ ਸੰਗਤਾਂ ਪਹੁੰਚ ਰਹੀਆਂ ਨੇ, ਹੋਰ ਕੈਲੀਫੋਰਨੀਆ ਦੇ ਕਿਹੜੇ ਇਲਾਕਿਆਂ ਤੋਂ ਪਹੁੰਚ ਰਹੀਆਂ? ਮਤਲਬ ਤੁਸੀਂ ਜੇ ਇੰਟਰਵਿਊ ਕਰੋਗੇ ਤੁਹਾਨੂੰ ਬੇਹੱਦ ਬੇਸ਼ੁਮਾਰ ਤੁਹਾਨੂੰ ਸੰਗਤ ਮਿਲੂਗੀ ਇੱਥੇ, ਜਿਹੜੀ ਮਤਲਬ ਆਲ ਓਵਰ ਦਾ ਵਰਲਡ, ਮਤਲਬ ਆਲ ਓਵਰ ਦਾ ਅਮਰੀਕਾ ਪਹੁੰਚੀ ਆ। ਜਿੱਦਾਂ ਮੈਂ ਸ਼ਟਲ ਤੋਂ ਸਿੰਘ ਆਏ ਆ, ਰੀਨੋ ਤੋਂ ਸਿੰਘ ਆਏ ਆ, ਹੁਣੇ ਮਿਲੇ ਸੀਗੇ, ਬੇਕਰਸਫੀਲਡ ਤੋਂ ਆਇਆ, LA ਤੋਂ ਸਿੰਘ ਆਏ ਆ ਗੱਡੀਆਂ ਲੈ ਕੇ, ਰਾਈਟ। ਤੇ ਤੁਹਾਨੂੰ ਮਤਲਬ ਆਲ ਓਵਰ ਸਾਰੇ ਅਮਰੀਕਾ ਤੋਂ ਹੀ ਸੰਗਤ ਪਹੁੰਚੀ ਆ, ਪਰ ਮੋਸਟਲੀ ਆਪਣਾ ਇੱਥੇ ਕੈਲੀਫੋਰਨੀਆ ਦਾ। ਪਰ ਮੈਨੂੰ ਖੁਸ਼ੀ ਹੋਈ ਜਦੋਂ ਬਾਹਰਲੀਆਂ ਸਟੇਟਾਂ ਤੋਂ ਵੀ ਇੱਥੇ ਸੰਗਤ ਪਹੁੰਚ ਰਹੀ ਆ ਆਪਣੇ। ਜੀ ਬਿਲਕੁਲ। ਸੋ ਬਹੁਤ ਧੰਨਵਾਦ ਭਾਈ ਤੁਹਾਡਾ। ਜੀ। ਸੋ ਆਪਾਂ ਲਗਾਤਾਰ ਪੰਜਾਬੀ ਰੇਡੀਓ USA ਤੇ ਕਵਰ ਵੀ ਕਰਾਂਗੇ, ਤੇ ਇਹਦੇ ਨਾਲ ਜਿਵੇਂ ਪੜਾਅ ਹੋਣਗੇ, ਜਿਵੇਂ ਇੱਥੇ ਸੰਗਤਾਂ ਇਕੱਠੀਆਂ ਹੋਣੀਆਂ ਸ਼ੁਰੂ ਹੋਣਗੀਆਂ, ਜਿਵੇਂ ਸਪੀਚਾਂ ਹੋਣਗੀਆਂ, ਜਿਵੇਂ ਫਿਰ ਚਾਲੇ ਪੈਣਗੇ ਸੈਕਰਾਮੈਂਟੋ ਕੈਪੀਟਲ ਹਿੱਲ ਨੂੰ, ਇਹ ਸਾਰਾ ਤੁਸੀਂ ਪੰਜਾਬੀ ਰੇਡੀਓ USA ਤੇ ਜਿਹੜਾ ਉਹ ਸਾਰੀ ਕਵਰੇਜ ਆਓ ਤੁਸੀਂ ਲਾਈਵ ਦੇਖੋਗੇ। ਤੇ ਆਪਾਂ ਇੱਥੇ ਹੁਣ ਇਸ ਜਿਹੜੀ ਆਪਣੀ ਵੀਡੀਓ ਆ ਇਹਨੂੰ ਇੱਥੇ ਵਿਰਾਮ ਦਿੰਦੇ ਆ। ਇਸ ਤੋਂ ਬਾਅਦ ਹੋਰ ਜਿਹੜੀਆਂ ਅਪਡੇਟਸ ਨੇ ਤੁਹਾਡੇ ਨਾਲ ਲੈ ਕੇ ਛੇਤੀ ਹਾਜ਼ਰ ਹੋਵਾਂਗੇ। ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।